अस्सलाम वालेकुम। अच्छा जी, पहले थोड़ा जिहा गाना सुनो तो फिर इत्ते गल करदे आं। पा जफ्फियां दिलदार कि घुट घुट पा जफ्फियां, तो इदां का कोई गाना सी। खैर आपां तां तुहानूं पता इदां दे गाने सुनते नहीं शुरू तो ही। लेकिन पंजाब आर्ट कौंसल ने 7 ऐसे फनकारां दे उत्ते पाबंदी ला दित्ती आ ਜਿਹੜੇ इस तरह के गाने गाते सी, यानी कि SOPs की खिलाफवर्जी करते सी। कदी कहते सी कि जफ्फियां दे पैसे वखरे ते पप्पियां दे पैसे वखरे, कदी कहते सी कि जवानियां दो ते मंजी एक ते कट्ठियां सौना पिया, ते पता नहीं इदां दे जिन्ने भी गाने सी ना ਉਹ ਗਾਣ ਤੋਂ ਹਟ ਹੀ ਨਹੀਂ ਰਹੇ ਸੀ। ਹਾਲਾਂਕਿ ਪੰਜਾਬ ਹਕੂਮਤ ਨੇ ਇਹਨਾਂ ਗਾਣਿਆਂ ਦੇ ਉੱਪਰ ਪਾਬੰਦੀ ਲਾਈ ਸੀ। ਫਿਰ ਰਾਤੀ ਜਨਾਬੇ ਲਈ ਪੰਜਾਬ ਆਰਟ ਕੌਂਸਲ ਨੇ ਇੱਕ ਨੋਟੀਫਿਕੇਸ਼ਨ ਕੱਢਿਆ। ਉਹਨੇ ਕਿਹਾ ਜੀ 6 ਕੁੜੀਆਂ ਤੇ 1 ਮੁੰਡਾ। ਮੁੰਡੇ ਵੀ ਬਾਅਦ ਜਿਹੜੇ ਨਾ ਸਟੇਜ ਦੇ ਉੱਪਰ ਕੰਮ ਕਰਦੇ ਆ, ਉਹ ਇਸ਼ਾਰੇ ਇੱਦਾਂ ਦੇ ਕਰਦੇ ਆ ਕਿ ਅਗਲੇ ਬੰਦੇ ਨੂੰ ਪਤਾ ਲੱਗ ਜਾਂਦਾ ਵਾ ਕਿ ਇਹ ਕੀ ਕਹਿਣਾ ਚਾਹ ਰਿਹਾ ਵਾ। ਮਤਲਬ ਤੋੜ ਤੱਕ ਲੈ ਜਾਂਦੇ ਆ, ਜਿੱਥੇ ਤੱਕ ਸਮਝਾਉਣਾ ਉਹ ਚਾਹੁੰਦੇ ਆ। ਇਹਨਾਂ ਦੇ ਉੱਪਰ ਪਾਬੰਦੀ ਲਾ ਦਿੱਤੀ ਆ। 6 ਕੁੜੀਆਂ ਤੇ 1 ਮੁੰਡਾ। ਇਹਨਾਂ ਦੇ ਆਪਾਂ ਤੁਹਾਨੂੰ ਨਾਮ ਦੱਸਦੇ ਆ ਕਿ ਇਹਨਾਂ ਦੇ ਨਾਮ ਕੀ ਹੈਗੇ। 14 ਦਿਨਾਂ ਵਾਸਤੇ ਇਹਨਾਂ ਦੇ ਪਾਬੰਦੀ ਲਾਈ ਆ। ਸਭ ਤੋਂ ਪਹਿਲੇ ਹੈਗੀ ਜੀ ਨੂਰੀ ਸ਼ਦਾਦੀ, ਫਿਰ ਅੱਗੇ ਹੈਗੀ ਜੀ ਰੁਖਸਾਨਾ ਮੁਲਤਾਨੀ, ਫਿਰ ਅੱਗੇ ਹੈਗੀ ਜੀ ਫਿਰੋਜ਼ ਜੱਟੀ, ਅੱਗੇ ਆ ਗਈ ਜੀ ਆਂਚਲ ਖਾਨ, ਹੀਰਾ ਲਾਲ, ਉਮਰ ਸ਼ਰੀਫ ਭੁੱਟਾ, ਇਹ ਇੱਕ ਮੁੰਡਾ ਵਾ ਨਾਲ, ਤੇ ਅਸਮਾ ਚੌਧਰੀ। ਇਹਨਾਂ ਨੂੰ ਜਨਾਬੇ ਅਲੀ 14 ਦਿਨਾਂ ਵਾਸਤੇ ਬੈਨ ਕਰ ਦਿੱਤਾ ਗਿਆ ਵਾ। ਕਿਉਂ ਭਲਾ? ਇਹ ਮਸਲਸਲ ਹਟ ਹੀ ਨਹੀਂ ਰਹੇ ਸੀ ਨਾ। ਮਤਲਬ ਕਦੀ ਇੰਝ ਕਰਕੇ ਗਲਾ ਦੇ ਆ ਦੇਖਣਾ ਜ਼ਰਾ ਜਿਪ, ਇੱਥੋਂ ਜਿਪ ਖੋਲਣ ਦਾ ਕੀ ਤੁੱਕ ਬਣਦਾ ਵਾ। ਫਿਰ ਮਤਲਬ ਡਾਂਸ ਇੱਦਾਂ ਦਾ ਕਰਨਾ ਕਿ ਧੱਕੇ ਨਾਲ ਇੱਥੇ ਹੱਥ ਰੱਖ ਲੈਣਾ। ਇਸ ਤਰ੍ਹਾਂ ਦੇ ਡਾਂਸ ਕਰਨੋਂ ਮੁੜਦੀਆਂ ਨਹੀਂ ਪਈਆਂ ਸੀਗੀਆਂ, ਤੇ ਸ਼ਰੀਫ ਭੁੱਟਾ ਸਾਹਿਬ ਇਸ ਤਰ੍ਹਾਂ ਦੇ ਇਸ਼ਾਰੇ ਕਰਨੋਂ ਨਹੀਂ ਮੁੜਦੇ ਪਏ ਸੀ। ਪੰਜਾਬ ਆਰਟ ਕੌਂਸਲ ਨੇ ਕਿਹਾ ਜੀ ਇਹਨਾਂ ਦੇ ਉੱਪਰ 14 ਦਿਨਾਂ ਦੀ ਪਾਬੰਦੀ ਲਾ ਦਿਓ। 14 ਦਿਨ ਕਿਸੇ ਵੀ ਜਗ੍ਹਾ ਦੇ ਉੱਪਰ ਕੰਮ ਨਹੀਂ ਕਰ ਸਕਦੇ। ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਡਾਂਸਰਾਂ ਨੇ ਪੋਸਟਰ ਲਾਏ ਹੋਏ ਆ ਕਿ ਬਸੰਤ ਦੇ ਉੱਪਰ ਤੁਹਾਨੂੰ ਬਸੰਤ ਦੇ ਰੰਗ ਦਿਖਾਵਾਂਗੇ ਫਲਾਂ ਥੀਏਟਰ ਦੇ ਵਿੱਚ, ਬਸੰਤ ਦੇ ਰੰਗ ਦਿਖਾਵਾਂਗੇ ਫਲਾਂ ਜਗ੍ਹਾ ਤੇ। ਹੁਣ ਬਸੰਤ ਦੇ ਰੰਗ ਸਿਰਫ ਤੁਸੀਂ ਦੇਖੋਗੇ ਬਸੰਤ ਵਾਲਿਆਂ ਦੇ ਨਾਲ, ਨਾ ਕਿ ਇਹਨਾਂ ਦੇ ਨਾਲ ਜਿਹੜੇ ਸਾਨੂੰ ਫਹਾਸ਼ੀਆ ਲੈ ਕੇ ਜਾਂਦੇ ਆ, ਜਿਹੜੇ ਸਾਨੂੰ ਇਹਨਾਂ ਕੰਮਾਂ ਲੈ ਕੇ ਜਾਂਦੇ ਆ। ਪੰਜਾਬ ਆਰਟ ਕੌਂਸਲ ਦਾ ਇੱਕ ਅੱਛਾ ਇਕਦਾਮ ਆ ਜਿਹਨੂੰ ਸਾਡੇ ਵੱਲੋਂ ਸਰਾਹਿਆ ਜਾਂਦਾ ਵਾ। ਬਹੁਤ ਸ਼ੁਕਰੀਆ।